ਹੁਣ ਇਹੀ ਬ੍ਰਾਹਮਣਵਾਦ ਦੇ ਵਿੱਚ ਤਾਂ ਇਹ ਇਨਹੈਰੈਂਟ ਹੈ। ਬ੍ਰਾਹਮਣਵਾਦ ਬਿਲੀਵ ਹੀ ਇਹ ਕਰਦਾ ਹੈ ਕਿ ਜਨਮ ਤੋਂ ਹੀ ਊਚ ਨੀਚ ਹੈ, ਜਨਮ ਤੋਂ ਹੀ ਜਿਹੜਾ ਕਿਸੇ ਦੇ ਹੱਕ ਨੇ। ਜੇ ਤੁਸੀਂ ਮਨੂ ਸਮ੍ਰਿਤੀ ਪੜ੍ਹੋ ਤੇ ਫਿਰ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਇਹਨਾਂ ਅਲਫਾਜ਼ ਦੇ ਉੱਤੇ ਹੋਰ ਵੀ ਅਕੀਦਾ ਹੋਏਗਾ ਕਿ ਜਗਤ ਕਸਾਈ ਕਿਹਨੂੰ ਕਹਿੰਦੇ ਨੇ। 2014 ਦੀਆਂ ਇਹਨੇ ਅਜੇ ਇਲੈਕਸ਼ਨਾਂ ਲੜਨੀਆਂ ਸੀ ਔਰ ਉਸ ਪੀਰੀਅਡ ਦੇ ਵਿੱਚ ਇੱਕ ਫੋਰਨਰ ਇਹਨੂੰ ਇੰਟਰਵਿਊ ਕਰ ਰਿਹਾ ਔਰ ਉਹ 2002 ਦੇ ਗੁਜਰਾਤ ਮੁਸਲਿਮ ਜੈਨੋਸਾਈਡ ਦੀ ਗੱਲ ਕਰ ਰਿਹਾ ਔਰ ਉਹ ਮੋਦੀ ਨੂੰ ਅਖੀਰ ਉਹ ਪਹਿਲਾਂ ਚਾਹੁੰਦਾ ਵੀ ਉਹਦੇ ਬਾਰੇ ਕੁਝ ਕਹੇ, ਲੇਕਿਨ ਉਹ ਕੁਝ ਨਹੀਂ ਕਹਿੰਦਾ। ਅਖੀਰ 'ਚ ਉਹ ਕਹਿੰਦਾ ਵੀ ਚਲੋ ਤੁਹਾਡਾ ਰੋਲ ਨਹੀਂ ਹੈ, ਤੁਹਾਨੂੰ ਕਿਸੇ ਕੋਰਟ ਨੇ ਇੰਡਾਇਕਟ ਨਹੀਂ ਕੀਤਾ ਜਾਂ ਠੀਕ ਹੈ, ਪਰ ਜਿਹੜੇ ਮਾਰੇ ਗਏ ਤੁਹਾਡੀ ਸਟੇਟ ਦੇ ਲੋਕ, ਤੁਹਾਡੀ ਸਟੇਟ ਦੇ ਲੋਕ ਸੀ, ਤੁਹਾਨੂੰ ਦੁੱਖ ਤਾਂ ਹੋਇਆ ਹੋਏਗਾ। ਤੇ ਉਦੋਂ ਉਹ ਕਹਿੰਦਾ ਕਿ ਹਾਂ, अगर कोई कुत्ते का पिल्ला भी टायर के नीचे आके मर जाए दुख तो होता ही है। नैशनल ह्यूमन राइट कमीशन ਦੀ ਫਾਊਂਡਿੰਗ ਦਾ ਡੇ ਸੀ ਔਰ ਵਰਚੁਅਲ ਕਾਨਫਰੰਸ ਰਾਹੀਂ ਮੋਦੀ ਨੇ ਉਹਨੂੰ ਐਡਰੈਸ ਕੀਤਾ। ਉਹਦੇ 'ਚ ਉਹਨੇ ਇਹ ਕਿਹਾ ਕਿ ਆਫ ਲੇਟ some persons have started viewing human rights from the prism of politics. Over the past few years it has been seen that selective definition of human rights is guided by the vested interests of certain people. A particular incident in one location is construed as a violation of human rights, but the same incident at another location is not seen in the same light. Such selective approach and interpretation of human rights is damaging for democracy. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਪੀ ਦੇ ਲਖੀਮਪੁਰ ਖੀਰੀ ਵਿੱਚ ਬੀਜੇਪੀ ਦੇ ਗੁੰਡਿਆਂ ਵੱਲੋਂ ਗੱਡੀਆਂ ਹੇਠ ਕੁਚਲੇ ਗਏ 4 ਸਿੱਖ ਕਿਸਾਨਾਂ ਵਾਲੀ ਜਿਹੜੀ ਘਟਨਾ ਨੂੰ 10 ਦਿਨ ਹੋ ਚੁੱਕੇ ਨੇ। ਪ੍ਰਧਾਨ ਮੰਤਰੀ ਨੇ 10 ਦਿਨ ਬਾਅਦ ਇਸ ਘਟਨਾ ਦਾ ਅਸਿੱਧੇ ਤੌਰ ਤੇ ਜ਼ਿਕਰ ਕਰਦਿਆਂ ਵਿਰੋਧੀ ਧਿਰਾਂ ਤੇ ਦੋਸ਼ ਲਾਇਆ ਹੈ ਕਿ ਉਹ ਇੱਕ ਪਾਸੜ ਘਟਨਾਵਾਂ ਦਾ ਸਿਆਸੀਕਰਨ ਕਰਕੇ ਜਮਹੂਰੀਅਤ ਦਾ ਨੁਕਸਾਨ ਕਰ ਰਹੇ ਹਨ। ਸੋ ਇਹੀ ਗੱਲ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਨੇ ਹਾਰਵਰਡ ਯੂਨੀਵਰਸਿਟੀ ਦੇ ਇੱਕ ਸਮਾਗਮ ਵਿੱਚ ਦੁਹਰਾਈ ਹੈ। ਸੋ ਮੋਦੀ ਸਰਕਾਰ ਬੇਸ਼ਰਮੀ ਅਤੇ ਝੂਠ ਦੀਆਂ ਜਿਹੜੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ। ਬੇਸ਼ਰਮੀ ਤੇ ਝੂਠ ਉਸ ਦੀਆਂ ਸਾਰੀਆਂ ਹੱਦਾਂ ਇਹਨਾਂ ਨੇ ਟੱਪ ਲਈਆਂ ਜੀ। ਵੈਸੇ ਜਦੋਂ ਅਸੀਂ ਬ੍ਰਾਹਮਣਵਾਦ ਦੀ ਗੱਲ ਕਰਦੇ ਹਾਂ ਜਾਂ ਇਸ ਬ੍ਰਾਹਮਣਵਾਦ ਨੂੰ ਇੰਪਲੀਮੈਂਟ ਕਰਨ ਵਾਲੀ ਜਿਹੜੀ ਵਿਚਾਰਧਾਰਾ ਅੱਜ ਹਿੰਦੂਤਵਾ ਦੇ ਨਾਂ ਥੱਲੇ ਪ੍ਰਚਾਰੀ ਜਾਂਦੀ ਹੈ, ਤਾਂ ਫਿਰ ਮੇਰਾ ਧਿਆਨ ਜਦੋਂ ਤੋਂ ਤੁਸੀਂ ਇਹ ਲਫ਼ਜ਼ ਦੁਹਰਾਏ ਗੁਰੂ ਨਾਨਕ ਸਾਹਿਬ ਦੇ ਇਸ ਫਰਮਾਨ ਵੱਲ ਗਿਆ। ਜਿਹੜੀ ਹਦਾਇਤ ਹੈ, ਅਸੀਂ ਰੋਜ਼ਾਨਾ ਜਦੋਂ ਆਸਾ ਦੀ ਵਾਰ ਦਾ ਕੀਰਤਨ ਕਰਦੇ ਸੁਣਦੇ ਔਰ ਉਸ ਦੇ ਵਿੱਚ ਇਹ ਬਾਬੇ ਨਾਨਕ ਦੀ ਬਾਣੀ ਦੁਹਰਾਉਂਦੇ हैं, ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ। ਇਹ ਬ੍ਰਾਹਮਣਵਾਦ ਦੀ ਨੁਮਾਇੰਦਗੀ ਕਰਨ ਵਾਲਾ ਬ੍ਰਾਹਮਣ ਹੈ। ਸਾਰੇ ਬ੍ਰਾਹਮਣਾਂ ਲਈ ਜਿਹੜੇ ਸੱਚ ਦੇ ਰਸਤੇ ਤੇ ਤੁਰਨ ਵਾਲੇ ਨੇ, ਇਸ ਆਈਡੀਓਲੋਜੀ ਨੂੰ ਨਹੀਂ ਸਬਸਕ੍ਰਾਈਬ ਕਰਦੇ। ਅਸੀਂ ਬ੍ਰਾਹਮਣਾਂ ਵਾਂਗ ਇਹ ਨਹੀਂ ਕਹਿੰਦੇ ਕਿ ਹਰ ਬ੍ਰਾਹਮਣ ਦੇ ਘਰ ਜੰਮਿਆ ਬ੍ਰਾਹਮਣ ਜਿਹੜਾ ਉਹ ਗੁਨਾਹਗਾਰ ਹੈ, ਪਰ ਜਿਹੜੇ ਇਸ ਆਈਡੀਓਲੋਜੀ ਨੂੰ ਸਬਸਕ੍ਰਾਈਬ ਕਰਦੇ ਨੇ, ਜਿਹੜੇ ਕਿ ਅੱਜ ਮੈਜੋਰਿਟੀ 'ਚ ਕਰ ਰਹੇ ਨੇ, ਕਿਉਂਕਿ ਰਾਜ ਹੈ ਉਹਨਾਂ ਦਾ। ਤੇ ਗੁਰੂ ਸਾਹਿਬ ਨੇ ਕਿਹਾ ਵੀ ਇਹਦੇ ਨਾਲ ਵੱਲ ਧਿਆਨ ਨਾਲ ਦੇਖੋ। ਇਹਦੇ ਮੱਥੇ ਤੇ ਟਿੱਕਾ ਲੱਗਾ ਹੋਇਆ ਔਰ ਕਖਾਈ ਇੱਕ ਖਾਸ ਅੰਦਾਜ਼ ਦੇ ਵਿੱਚ ਧੋਤੀ ਦਾ ਬੰਨਿਆ ਜਾਣਾ, ਉਹਨੂੰ ਕਖਾਈ ਧੋਤੀ ਕਹਿੰਦੇ ਨੇ ਕਿ ਵੀ ਇਹ ਕਖਾਈ ਧੋਤੀ ਦੇ ਵਿੱਚ ਹੈ। ਮੱਥਾ ਟਿੱਕਾ ਤੇੜ, ਇਹਦੇ ਤੇੜ ਕਖਾਈ ਧੋਤੀ ਹੈ, ਤੇੜ ਮੱਥਾ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ। ਕਹਿੰਦੇ ਜ਼ਰਾ ਧਿਆਨ ਨਾਲ ਦੇਖੋ, ਇਹਦੇ ਹੱਥ 'ਚ ਛੁਰੀ ਫੜੀ ਹੋਈ ਹੈ। ਹੁਣ ਜੇ ਤੁਸੀਂ ਦੇਖੋਗੇ ਅਦਰਵਾਈਜ਼ ਨਜ਼ਰ ਤਾਂ ਨਹੀਂ ਆਉਂਦਾ ਵੀ ਬ੍ਰਾਹਮਣ ਦੇ ਹੱਥ 'ਚ ਛੁਰੀ ਕਿੱਥੇ ਹੈ, ਪਰ ਗੁਰੂ ਸਾਹਿਬ ਕਹਿੰਦੇ ਨੇ ਧਿਆਨ ਨਾਲ ਦੇਖੋ। ਇਹਦੇ ਟਿੱਕਾ ਔਰ ਕਖਾਈ ਧੋਤੀ 'ਚ ਇਹਦਾ ਹੱਥ ਦੇਖੋ, ਇਹਦੇ ਹੱਥ 'ਚ ਛੁਰੀ ਹੈ ਔਰ ਇਹ ਜਗਤ ਕਸਾਈ ਹੈ, ਬੁੱਚਰ ਆਫ ਦਾ ਵਰਲਡ। ਹੁਣ ਜਦੋਂ ਇੱਕ ਅਸੀਂ ਕਸਾਈ ਲਫ਼ਜ਼ ਕਿਸੇ ਬੇਦਰਦ ਜਾਂ ਜ਼ਾਲਮ ਕਿਸਮ ਦੇ ਬੰਦੇ ਲਈ ਇਸਤੇਮਾਲ ਕਰਦੇ ਹਾਂ ਤਾਂ ਜ਼ਾਹਰ ਹੁੰਦਾ ਹੈ ਕਿ ਕਸਾਈ ਜਿਹੜਾ ਉਹ ਕੋ ਕੇ ਮਾਰਦਾ ਹੈ ਐਨੀਮਲਸ ਨੂੰ, ਉਹਦਾ ਕਿੱਤਾ ਹੈ ਔਰ ਉਹਨੂੰ ਹਿਊਮਨ ਬੀਇੰਗ ਬੜੇ ਸਵਾਦ ਨਾਲ ਖਾਂਦੇ ਨੇ। ਸੋ ਲੇਕਿਨ ਇਹ ਇੱਕ ਸਮਝਾਉਣ ਦੇ ਲਈ ਕਿ ਵੀ ਦੇਖੋ ਕਸਾਈ ਕਿਵੇਂ ਮਰਸੀਲੈਸ ਹੈ ਔਰ ਇਹੀ ਚੰਡਾਲ ਕਸਾਈ ਬੁੱਚੜ
ਇਹ ਸ਼ਬਦ ਜਿਹੜੇ ਨੇ ਅੰਗਰੇਜ਼ੀ ਦੇ ਵਿੱਚ ਲਫ਼ਜ਼ ਹੀ ਬੁੱਚਰ BUTCHER ਬਣਿਆ ਆ, ਸਾਡੇ ਬੁੱਚੜਖਾਨਾ ਕਹਿੰਦੇ ਨੇ ਵੀ ਜਿੱਥੇ ਮਾਰੇ ਜਾਂਦੇ ਨੇ ਜਾਨਵਰ। ਹੁਣ ਇਹ ਜਗਤ ਗੁਰੂ ਨਾਨਕ ਕਹਿੰਦੇ ਨੇ ਕਿ ਵੀ ਇਹ ਬੁੱਚਰ ਆਫ ਦਾ ਵਰਲਡ ਹੈ, ਇਹ ਕੋਈ ਸਿਰਫ ਜਾਨਵਰਾਂ ਨੂੰ ਮਾਰਨ ਵਾਲਾ ਨਹੀਂ। ਕਿਉਂਕਿ ਜਿਹੜੀ ਬ੍ਰਾਹਮਣਵਾਦ ਦੀ ਆਈਡੀਓਲੋਜੀ ਹੈ, ਜਦੋਂ ਲੋਕ ਕੋਈ ਅਮਲ ਕਰਦੇ ਨੇ, ਅਮਲ ਤਾਂ ਅਲਟੀਮੇਟਲੀ ਦੁਨੀਆ 'ਚ ਲੜਾਈ ਵੀ ਆਈਡੀਆਜ਼ ਦੀ ਹੁੰਦੀ ਹੈ, ਜ਼ੁਲਮ ਵੀ। ਹੁਣ ਨਾਜ਼ੀਜ਼ਮ ਕੀ ਸੀ? ਨਾਜ਼ੀ ਆਈਡੀਓਲੋਜੀ, ਜਿਹੜੀ ਆਈਡੀਓਲੋਜੀ ਇਹ ਮੰਨ ਕੇ ਤੁਰਦੀ ਸੀ ਕਿ ਜਿਹੜੀ ਬਲੂ ਆਈਜ਼, ਬਲੌਂਡ ਹੇਅਰ, ਆਰੀਅਨ ਰੇਸ, ਜਿਹਨੂੰ ਅਸੀਂ ਸਿੰਪਲੀ ਗੋਰਾ ਕਹਿੰਦੇ, ਇਹ ਬਾਕੀਆਂ ਤੋਂ ਸੁਪੀਰੀਅਰ ਨੇ, ਤੇ ਜੇ ਸੁਪੀਰੀਅਰ ਨੇ ਤੇ ਇਹਨਾਂ ਨੂੰ ਹੱਕ ਹੈ ਬਾਕੀਆਂ ਦੇ ਉੱਤੇ ਰਾਜ ਕਰਨ ਦਾ। ਇਹਨਾਂ ਦੇ ਸਾਹਮਣੇ ਕੋਈ ਕਿਉਂ, ਔਰ ਉਹਨੇ ਸਾਬਤ ਕਰਨ ਦੇ ਲਈ ਜਦੋਂ ਤੁਸੀਂ ਹਿਟਲਰ ਦਾ ਦੇਖਦੇ ਹੋ ਕਿਵੇਂ ਉਹ ਐਕਸਪੈਰੀਮੈਂਟ ਕਰਵਾਏ ਗਏ, ਸਾਇੰਟਿਸਟ ਐਨਰੋਲ ਕੀਤੇ ਗਏ ਕਿ ਭਾਈ ਵਾਕਿਆ ਹੀ ਦੂਸਰੀਆਂ ਜਿਹੜੀਆਂ ਰੇਸਿਸ ਨੇ, ਨਸਲਾਂ ਨੇ, ਉਹਨਾਂ ਦਾ ਇੰਟੈਲੈਕਟ ਘਟੀਆ ਹੁੰਦਾ ਔਰ ਇਹ ਸੁਪੀਰੀਅਰ ਨੇ, ਔਰ ਫਿਰ ਕਿਉਂਕਿ ਇਨਫੀਰੀਅਰ ਨੇ ਬਾਕੀ, ਇਸ ਲਈ ਉਹ ਸਜ਼ਾ ਦੇ ਹੱਕਦਾਰ ਨੇ। ਫਿਰ ਐਲੀਮੀਨੇਟ ਕਰੋ, ਫਿਰ ਪਰਸੀਕਿਊਸ਼ਨ, ਐਕਸਟਰਮੀਨੇਸ਼ਨ ਐਂਡ ਡਿਨਾਇਲ, ਔਰ ਉਸ ਸਾਰੇ ਦੇ ਥੱਲੇ। ਹੁਣ ਇਹੀ ਬ੍ਰਾਹਮਣਵਾਦ ਦੇ ਵਿੱਚ ਤਾਂ ਇਹ ਇਨਹੈਰੈਂਟ ਹੈ। ਬ੍ਰਾਹਮਣਵਾਦ ਬਿਲੀਵ ਹੀ ਇਹ ਕਰਦਾ ਕਿ ਜਨਮ ਤੋਂ ਹੀ ਊਚ ਨੀਚ ਹੈ, ਜਨਮ ਤੋਂ ਹੀ ਜਿਹੜਾ ਕਿਸੇ ਦੇ ਹੱਕ ਨੇ। ਔਰ ਉਹਨੂੰ ਇਕੱਲਾ ਇਹੀ ਨਹੀਂ ਵੀ ਉਹਨਾਂ ਨੇ ਵਰਣ ਵਿਵਸਥਾ ਦਿੱਤੀ ਰਿਗਵੇਦ ਦੇ ਨਾਲ 3500 ਸਾਲ ਪਹਿਲਾਂ, ਉਹਨੂੰ ਫਿਰ ਉਹਨਾਂ ਨੇ ਕਿਵੇਂ ਕੋਡੀਫਾਈ ਕੀਤਾ ਮਨੂ ਸਮ੍ਰਿਤੀ ਦੇ ਨਾਲ, ਮਨੂ ਦੇ ਲਾਅ ਉਹਨੇ ਕਿਵੇਂ। ਔਰ ਜੇ ਤੁਸੀਂ ਮਨੂ ਸਮ੍ਰਿਤੀ ਪੜ੍ਹੋ ਤਾਂ ਫਿਰ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਇਹਨਾਂ ਅਲਫਾਜ਼ ਦੇ ਉੱਤੇ ਹੋਰ ਵੀ ਅਕੀਦਾ ਹੋਏਗਾ ਕਿ ਜਗਤ ਕਸਾਈ ਕਿਹਨੂੰ ਕਹਿੰਦੇ ਨੇ। ਔਰ ਇਕੱਲਾ ਇਹੀ ਨਹੀਂ ਵੀ ਉਹਨੇ ਕਾਨੂੰਨ ਦਿੱਤਾ ਔਰ ਕਿਸੇ ਬਕਸੇ 'ਚ ਬੰਦ ਕਰ ਦਿੱਤੇ, ਉਹੀ ਇੰਪਲੀਮੈਂਟ ਰਿਹਾ, ਅੱਜ ਵੀ ਇੰਪਲੀਮੈਂਟ ਹੈ। ਇੰਡੀਆ ਦਾ ਸੈਕੂਲਰ ਕਨਸਟੀਟਿਊਸ਼ਨ ਹੋਣ ਦੇ ਬਾਵਜੂਦ ਵੀ ਉਹੀ ਜਗਤ ਕਸਾਈ ਦਾ ਰਾਜ ਚੱਲਦਾ। ਤੇ ਹੁਣ ਜਿਨ੍ਹਾਂ ਦੇ ਕੋਲ ਪਾਵਰ ਹੈ ਉਹ ਤਾਂ ਜਗਤ ਕਸਾਈ ਵਾਪਸ ਉਹਨੂੰ ਮਨੂ ਸਮ੍ਰਿਤੀ ਤੇ ਹੀ ਲਿਜਾਉਣਾ ਚਾਹੁੰਦੇ ਨੇ, ਜਿਹੜਾ ਕਿ ਓਰੀਜਨਲੀ ਬ੍ਰਾਹਮਣਾਂ ਦਾ ਹੁਕਮ ਚੱਲਦਾ ਸੀ। ਜਿਵੇਂ ਉਹਨਾਂ ਨੇ ਬੁੱਧ ਧਰਮ ਦਾ ਸਫਾਇਆ ਕਰਕੇ ਵਾਪਸ ਬ੍ਰਾਹਮਣਵਾਦ ਨੂੰ ਐਸਟੈਬਲਿਸ਼ ਕੀਤਾ ਸੀ। ਹੁਣ ਇਸ ਦੇ ਚੱਲਦੇ ਆ ਜੇ ਇਸ ਦੀ ਉਦਾਹਰਣ ਦੇਖਣੀ ਹੋਏ, ਔਰ ਇੱਕ ਗੱਲ ਦਾ ਧਿਆਨ ਰਹੇ ਕਿ ਬ੍ਰਾਹਮਣਵਾਦ ਦੀ ਜਦੋਂ ਇਹਨਾਂ ਦਾ ਇੱਕ ਪਾਸੇ ਅਸੀਂ ਲਾਅ ਦੇਣ ਵਾਲੇ ਮਨੂ ਦੀ ਗੱਲ ਕਰਦੇ ਹਾਂ, ਦੂਸਰੇ ਪਾਸੇ ਦੁਸ਼ਮਣ ਨੂੰ ਚਿੱਤ ਕਰਨ ਲਈ, ਡਾਈਸੈਂਟ ਨੂੰ ਦੱਬਣ ਲਈ ਚਾਣਕਿਆ ਉਹਦਾ ਕੂਟਨੀਤੀ ਸ਼ਾਸਤਰ, ਇੱਕ ਹੋਰ ਬ੍ਰਾਹਮਣ ਬੜਾ ਜਿਹੜਾ ਕੂਟਨੀਤੀ ਨਾਲ ਭਰਿਆ ਹੋਇਆ, ਜਿਸ ਦਾ ਜੇ ਤੁਸੀਂ ਕੂਟਨੀਤੀ ਸ਼ਾਸਤਰ ਦੇਖੋ ਤੇ ਅਕਸਰ ਉਸ ਤੇ ਉਹਨਾਂ 4 ਹਥਿਆਰਾਂ ਦੀ ਗੱਲ ਅਸੀਂ ਕਰਦੇ ਹਾਂ, ਸਾਮ ਦਾਮ ਦੰਡ ਭੇਦ, ਕਿ ਭਾਈ ਖਰੀਦੋ, ਗਧੇ ਨੂੰ ਪਿਓ ਕਹਿਣ ਵਾਂਗ ਉਹਦੇ ਪੈਰ ਫਾੜ ਲਓ ਜਦੋਂ ਲੋੜ ਪਏ, ਔਰ ਜਿਹੜਾ ਸਖਤ ਤੋਂ ਸਖਤ ਸਜ਼ਾਵਾਂ ਦਿਓ, ਔਰ ਵਿੱਚ ਵੜ ਕੇ ਡਿਵਾਈਡ ਕਰਕੇ ਜਿਹੜਾ ਉਹਨਾਂ ਨੂੰ ਭੇਦਨ ਕਰੋ ਜਾਂ ਉਹਨਾਂ ਦੇ ਘਰ ਦੇ ਵਿੱਚ ਫੁੱਟ ਪਾਓ, ਇੱਕ ਧਿਰ ਨੂੰ ਦੂਜੀ ਦੇ ਖਿਲਾਫ ਲੜਾਓ। ਹੁਣ ਕਿਸਾਨ ਮੋਰਚੇ ਦੇ ਚੱਲਦੇ ਆ, ਜਿਹੜਾ ਕਿ ਲਗਭਗ 10-11 ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ਤੇ ਲਖੀਮਪੁਰ ਖੇੜੀ 3 ਅਕਤੂਬਰ ਤੋਂ ਫੋਕਸ 'ਚ ਆਇਆ, ਜਦੋਂ ਕਿ ਵਹੀਕਲਸ ਨੂੰ ਐਜ਼ ਏ ਹਥਿਆਰ ਵਰਤਦੇ ਆ। ਯੂਨੀਅਨ ਮਿਨਿਸਟਰ ਆਫ ਸਟੇਟ ਹੋਮ ਅਫੇਅਰਸ ਦੇ ਉਹਦੇ ਮੁੰਡੇ ਨੇ ਖੁਦ ਲੀਡ ਕਰਕੇ 3 ਗੱਡੀਆਂ ਦੇ ਨਾਲ 4 ਸਿੱਖ ਕਿਸਾਨਾਂ ਨੂੰ, ਇੱਕ ਹਿੰਦੂ ਪੱਤਰਕਾਰ ਨੂੰ ਜਿਹੜਾ ਉਹ ਦਰੜਿਆ, ਔਰ ਕਿਵੇਂ ਗੋਲੀਆਂ ਵੀ ਚਲਾਈਆਂ। ਜ਼ਖਮੀਆਂ ਦਾ ਜ਼ਿਕਰ ਨਹੀਂ ਹੁੰਦਾ, ਦਰਜਨਾਂ ਉਹਦੇ 'ਚ ਜ਼ਖਮੀ ਵੀ ਹੋਏ ਨੇ ਜਿਹੜੇ ਅਜੇ ਤੱਕ ਰਿਕਵਰ ਨਹੀਂ ਹੋ ਰਹੇ। ਹੁਣ ਇਸ ਸਭ ਦੇ ਚੱਲਦੇ ਆ ਕੁੱਲ ਦੁਨੀਆ ਨੇ ਦੇਖਿਆ, ਖਬਰ ਤਾਂ ਲੁਕ ਨਹੀਂ ਸਕੀ, ਕਿਉਂਕਿ ਜਿਹਨੇ ਵੀ ਮੌਕੇ ਤੇ ਵੀਡੀਓਜ਼ ਬਣਾਈਆਂ, ਇੱਕ ਵੀਡੀਓ ਆਈ, ਦੂਸਰੀ ਆਈ, ਹੌਲੀ ਹੌਲੀ ਇੱਕ ਪ੍ਰੈਸ਼ਰ ਬਿਲਟ ਹੋਇਆ। ਉਸ ਦੇ ਮੁੰਡੇ ਨੂੰ, ਗੁੰਡੇ ਨੂੰ, ਆਸ਼ੀਸ਼ ਮਿਸ਼ਰੇ ਨੂੰ ਗ੍ਰਿਫਤਾਰ ਕਰਨਾ ਪਿਆ, ਪਰ ਗ੍ਰਿਫਤਾਰੀ ਵੀ ਜਿਹੜੀ ਹੈ ਉਹ ਰੈੱਡ ਕਾਰਪੇਟ ਅਰੈਸਟ ਸੀ ਤੇ ਰੈੱਡ ਕਾਰਪੇਟ ਪੁਲਿਸ ਰਿਮਾਂਡ ਹੈ, ਜਿਹਦਾ ਜ਼ਿਕਰ ਅਸੀਂ ਅਕਸਰ ਕੀਤਾ ਹੈ। ਹੁਣ ਇਹ ਹਰ ਇੱਕ ਜਿਹੜਾ ਵੀ ਕੋਈ ਥੋੜਾ ਬਹੁਤ ਬੈਲੈਂਸ ਰੱਖਦਾ ਉਹਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਭਾਈ ਭਾਵੇਂ ਇਹਨਾਂ ਦੀ ਪਾਰਟੀ ਦੀ ਹਕੂਮਤ ਹੈ ਯੂਪੀ 'ਚ, ਸਬਕ ਸਿਖਾਉਣ ਲਈ ਕੀਤਾ ਹੈ, ਪਲਾਨ ਕਰਕੇ ਕੀਤਾ ਹੈ, ਪਰ ਘੱਟੋ ਘੱਟ ਮੋਦੀ ਜਾਂ ਉਹਦਾ ਕੋਈ ਮਿਨਿਸਟਰ ਜਾਂ ਕਿਸੇ ਵੱਲੋਂ ਇੱਕ ਫਾਰਮਲ ਕੰਡੈਮਨੇਸ਼ਨ ਹੀ ਸਹੀ, ਇੱਕ ਭਾਵੇਂ ਲਫ਼ਜ਼ਾਂ ਦੇ ਵਿੱਚ ਹੀ ਸਹੀ ਕਿ ਭਾਈ ਅਸੀਂ ਕੰਡੈਮ ਕਰਦੇ ਹਾਂ, ਲੇਕਿਨ 3 ਅਕਤੂਬਰ ਤੋਂ 10 ਅਕਤੂਬਰ ਤੱਕ ਜੇ ਅਸੀਂ ਦੇਖੀਏ, ਅੱਜ ਅਸੀਂ 13 ਅਕਤੂਬਰ ਨੂੰ ਗੱਲ ਕਰ ਰਹੇ ਹਾਂ, ਹੁਣ ਇਹਨਾਂ 10 ਦਿਨਾਂ ਦੇ ਵਿੱਚ ਜੇ ਕੋਈ ਬੋਲਿਆ ਨਹੀਂ ਹੈ
ਤੇ ਇਸ ਬਾਰੇ ਮੈਨੂੰ ਤਾਂ ਕਦੇ ਕੋਈ ਭੁਲੇਖਾ ਨਹੀਂ ਸੀ ਕਿ ਭਾਈ ਇਹ ਇਹਨਾਂ ਦੇ ਅੰਦਰ ਕੀ ਰਿੱਝ ਰਿਹਾ, ਕਿਉਂਕਿ ਮੇਰੇ ਸਾਹਮਣੇ ਮੈਨੂੰ ਉਹ ਕਦੇ ਡਾਇਲੌਗ ਇਸ ਕਾਤਲ ਬੁੱਚੜ ਮੋਦੀ ਦਾ ਨਹੀਂ ਭੁੱਲਿਆ, ਜਦੋਂ ਕਿ ਇਹ 2014 ਦੀਆਂ ਇਹਨੇ ਅਜੇ ਇਲੈਕਸ਼ਨਾਂ ਲੜਨੀਆਂ ਸੀ ਔਰ ਉਸ ਪੀਰੀਅਡ ਦੇ ਵਿੱਚ ਇੱਕ ਫੋਰਨਰ ਇਹਨੂੰ ਇੰਟਰਵਿਊ ਕਰ ਰਿਹਾ ਔਰ ਉਹ 2002 ਦੇ ਗੁਜਰਾਤ ਮੁਸਲਿਮ ਜੈਨੋਸਾਈਡ ਦੀ ਗੱਲ ਕਰ ਰਿਹਾ ਜੀ। ਔਰ ਉਹ ਮੋਦੀ ਨੂੰ ਅਖੀਰ ਉਹ ਪਹਿਲਾਂ ਚਾਹੁੰਦਾ ਵੀ ਉਹਦੇ ਬਾਰੇ ਕੁਝ ਕਹੇ, ਲੇਕਿਨ ਉਹ ਕੁਝ ਨਹੀਂ ਕਹਿੰਦਾ। ਅਖੀਰ 'ਚ ਉਹ ਕਹਿੰਦਾ ਵੀ ਚਲੋ ਤੁਹਾਡਾ ਰੋਲ ਨਹੀਂ ਹੈ, ਤੁਹਾਨੂੰ ਕਿਸੇ ਕੋਰਟ ਨੇ ਇੰਡਾਇਕਟ ਨਹੀਂ ਕੀਤਾ ਜਾਂ ਠੀਕ ਹੈ, ਪਰ ਜਿਹੜੇ ਮਾਰੇ ਗਏ ਤੁਹਾਡੀ ਸਟੇਟ ਦੇ ਲੋਕ, ਤੁਹਾਡੀ ਸਟੇਟ ਦੇ ਲੋਕ ਸੀ, ਤੁਹਾਨੂੰ ਦੁੱਖ ਤਾਂ ਹੋਇਆ ਹੋਏਗਾ। ਤੇ ਉਦੋਂ ਉਹ ਕਹਿੰਦਾ ਕਿ ਹਾਂ, अगर कोई कुत्ते का पिल्ला भी टायर के नीचे आके मर जाए दुख तो होता ही है। देखो ਹੁਣ ਇਹਦੇ ਤੋਂ ਤੁਸੀਂ ਜਿਨ੍ਹਾਂ ਲੋਕਾਂ ਨੇ ਇਸ ਖੂਨੀ ਦੇ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ ਹੋਇਆ, ਇਹਦੇ ਖੂਨੀ ਹੱਥ ਦੇਖੇ ਹੋਏ ਨੇ, ਔਰ ਇਹ ਜੁਮਲਾ ਦੱਸਦਾ ਕਿ ਇਹ ਕਿਸ ਹੱਦ ਤੱਕ ਦਾ ਇਹ ਜਗਤ ਕਸਾਈ ਦਾ ਇੱਕ ਆਈਡੀਅਲ ਆਈਕਨ ਹੈ। ਔਰ ਹੁਣ ਜਦੋਂ ਕਿ ਇਹ ਲਖੀਮਪੁਰ ਖੀਰੀ ਬਾਰੇ ਪਿਛਲੇ 10 ਦਿਨ ਤੋਂ ਜਿਹੜੇ ਵੈਲ ਮੀਨਿੰਗ ਲੋਕ ਨੇ ਉਹ ਲੱਭ ਰਹੇ ਸੀ ਕਿ ਜੀ ਕੋਈ ਲਫ਼ਜ਼, ਔਰ ਅੱਜ ਉਹਨੇ ਮੋਦੀ ਨੇ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ 28 ਸਾਲ ਪਹਿਲਾਂ 1993 ਚ ਹੋਂਦ ਚ ਆਇਆ ਔਰ ਇਹਦੀ ਇੱਕ ਆਪਣੀ ਹਿਸਟਰੀ ਹੈ ਕਿ ਕਿਵੇਂ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਬਣਾਇਆ ਗਿਆ। ਔਰ ਮੈਨੂੰ ਯਾਦ ਹੈ ਕਿ ਅਸੀਂ ਇੱਥੇ ਜਦੋਂ ਕਿ ਭਾਰਤ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਜ਼ੋਰ ਸ਼ੋਰ ਨਾਲ ਚੱਲ ਰਹੀ ਸੀ, ਟਾਡਾ ਵਰਗਾ ਕਾਨੂੰਨ ਲਾਗੂ ਸੀ ਅਮਰੀਕਨ ਕਾਂਗਰਸ ਦੇ ਵਿੱਚ ਵੀ ਔਰ ਓਵਰਆਲ ਵੀ ਇੰਡੀਆ ਦੀ ਕੰਡੈਮਨੇਸ਼ਨ ਹੋ ਰਹੀ ਸੀ। ਸੋ ਉਦੋਂ ਆਈ ਵਾਸ਼ ਕਰਨ ਦੇ ਲਈ ਉਹਨਾਂ ਨੇ ਇੰਟਰਨੈਸ਼ਨਲ ਕਮਿਊਨਿਟੀ ਦੇ ਕ੍ਰਿਟਿਸਿਜ਼ਮ ਨੂੰ ਜਿਹੜਾ ਉਹ ਠੱਲ ਪਾਉਣ ਦੇ ਲਈ ਇੰਡੀਅਨ ਗਵਰਨਮੈਂਟ ਨੇ, ਜਿਹੜਾ ਨਰਸਿਮਹਾ ਰਾਓ ਦੀ ਸਰਕਾਰ ਨੇ ਐਲਾਨ ਕੀਤਾ ਕਿ ਜੀ ਠੀਕ ਹੈ, ਅਸੀਂ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਬਣਾ ਰਹੇ ਔਰ ਉਸ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਉਸ ਦਾ ਚੇਅਰਮੈਨ ਵੀ ਉਹੀ ਬੰਦੇ ਹੁਣ ਤੱਕ ਲੱਗਦੇ ਰਹੇ ਨੇ ਜਿਹੜੇ ਸਰਕਾਰ ਦੇ ਭਾਈਵਾਲ ਰਹੇ ਨੇ ਇੱਕ ਜਾਂ ਦੂਸਰੀ ਨਸਲਕੁਸ਼ੀ ਦੇ ਵੇੜੇ। ਔਰ ਈਵਨ ਜਦੋਂ ਜਸਵੰਤ ਸਿੰਘ ਖਾਲੜੇ ਦਾ ਕੇਸ ਵੀ, ਜਿਹਨੂੰ ਜਿਹੜਾ 25,000 ਲਾਵਾਰਸ ਲਾਸ਼ਾਂ ਲੱਭਣ ਤੁਰਿਆ ਸੀ, ਉਹਨੂੰ ਵੀ ਲਾਵਾਰਸ ਲਾਸ਼ ਬਣਾ ਦਿੱਤਾ ਗਿਆ। ਔਰ ਇਹ NHRC ਜਿਸ ਨੂੰ ਬੇਸ਼ੱਕ ਬਣਾਇਆ ਗਿਆ ਪਰ ਉਸ ਦੀ ਜੁਰਿਸਡਿਕਸ਼ਨ ਇਹ ਕਰ ਦਿੱਤੀ ਗਈ ਕਿ ਇਹ ਜਿਹੜਾ ਉਹ ਪੁਰਾਣੇ ਕੇਸਾਂ ਨੂੰ ਨਹੀਂ ਦੇਖ ਸਕਦਾ। ਮਤਲਬ ਇਹ ਸੀ ਕਿ ਜੂਨ 84 ਜਾਂ ਦੂਜਾ ਉਹ ਸਾਰੇ ਉਹਦੇ ਪਰਵਿਊ ਤੋਂ ਬਾਹਰ ਹੋ ਗਏ, ਇੱਕ ਵੱਖਰੀ ਕਹਾਣੀ ਹੈ। ਲੇਕਿਨ ਜਿਹੜਾ 28ਵੀਂ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦੀ ਫਾਊਂਡਿੰਗ ਦਾ ਡੇ ਸੀ ਔਰ ਵਰਚੁਅਲ ਕਾਨਫਰੰਸ ਰਾਹੀਂ ਮੋਦੀ ਨੇ ਉਹਨੂੰ ਐਡਰੈਸ ਕੀਤਾ ਔਰ ਮੋਦੀ ਦਾ ਇਹਦੇ 'ਚ ਵਿਖਿਆਨ ਦੇਖ ਲਓ ਵੀ ਉਹ ਕੀ ਕਰ ਰਿਹਾ। ਉਹਦੇ 'ਚ ਉਹਨੇ ਇਹ ਕਿਹਾ ਕਿ ਆਫ ਲੇਟ some persons have started viewing human rights from the prism of politics। ਉਹਨੇ ਕਿਹਾ ਜੀ ਕੁਝ ਲੋਕ ਉਹਦੇ ਲੈਂਸ ਦੇ ਨਾਲ, ਸਿਆਸਤ ਦੇ ਲੈਂਸ ਨਾਲ ਹਿਊਮਨ ਰਾਈਟਸ ਨੂੰ ਦੇਖਦੇ ਨੇ। Over the past few years it has been seen that selective definition of human rights is guided by the vested interests of certain people. A particular incident in one location is construed as a violation of human rights, but the same incident at another location is not seen in the same light. Such selective approach and interpretation of human rights is damaging for democracy। ਇਹ ਹੈ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇ ਲਾ ਲਓ। ਸ਼ੈਤਾਨ ਜਿਹੜਾ ਉਹ ਮਜ਼ਹਬ ਦੀਆਂ ਜਿਹੜੀਆਂ ਸਕ੍ਰਿਪਚਰਸ ਨੂੰ ਇੰਟਰਪ੍ਰੇਟ ਕਰ ਰਿਹਾ। ਉਹ ਕਹਿ ਰਿਹਾ ਕਿ ਜੇ ਆਪੋਜੀਸ਼ਨ ਇੱਕ ਅੱਧੀ ਘਟਨਾ ਕਿਤੇ ਹੁੰਦੀ ਹੈ ਉਹਨੂੰ ਲੈ ਕੇ ਹਿਊਮਨ ਰਾਈਟ ਦਾ ਰੌਲਾ ਪਾਉਂਦੇ ਨੇ, ਦੂਸਰੀ ਥਾਂ ਤੇ ਜੋ ਹੋਇਆ ਹੁੰਦਾ ਉਸ ਬਾਰੇ ਕਿਉਂ ਚੁੱਪ। ਔਰ ਇਹ ਗੱਲ ਸ਼ਾਇਦ ਬਹੁਤਿਆਂ ਨੂੰ ਸਮਝ ਨਾ ਆਉਂਦੀ ਕਿ ਦੂਸਰੀ ਥਾਂ ਦਾ ਕੀ ਜ਼ਿਕਰ ਕਰ ਰਿਹਾ ਹੈ। ਹੁਣ ਇਹਦੀ ਮੋਦੀ ਦੀ ਜਿਹੜੀ ਫਾਈਨੈਂਸ ਮਿਨਿਸਟਰ ਹੈ ਨਿਰਮਲਾ ਸੀਤਾਰਮਨ, ਅੱਜ ਕੱਲ੍ਹ ਅਮਰੀਕਾ ਆਈ ਹੋਈ ਹੈ। ਅੱਜ ਉਹਨੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਇੱਕ ਗੈਦਰਿੰਗ ਨੂੰ ਐਡਰੈਸ ਕੀਤਾ ਔਰ ਉਸ ਦੇ ਵਿੱਚ ਉਹਦੇ ਤੋਂ ਸਵਾਲ ਪੁੱਛਿਆ ਗਿਆ। ਇਹ ਹਾਰਵਰਡ ਕੈਨੇਡੀ ਸਕੂਲ ਹੈ, ਉਸ ਦੇ ਵਿੱਚ ਉਹਨੂੰ ਜਦੋਂ ਪੁੱਛਿਆ ਗਿਆ ਕਿਲਿੰਗ ਆਫ 4 ਫਾਰਮਰਸ ਇਨ ਲਖੀਮਪੁਰ ਖੇੜੀ ਐਂਡ ਅਰੈਸਟ ਆਫ ਆਸ਼ੀਸ਼ ਮਿਸ਼ਰਾ, ਵੀ ਇਹ ਕੀ ਹੈ। ਸ਼ੀ ਵਾਜ਼ ਆਸਕਡ ਵਾਈ ਦੇयर इज नो वर्ड ऑन दिस फ्रॉम द प्राइम मिनिस्टर, सीनियर मिनिस्टर्स, and why there is a defensive reaction when somebody asks questions about such things। ਨਹੀਂ ਅਮਰੀਕਾ 'ਚ ਹੀ ਹੋ ਸਕਦਾ, ਉੱਥੇ ਤਾਂ ਬਚਦੇ ਰਹੇ। ਇੱਥੇ ਕੈਨੇਡੀ ਹਾਰਵਰਡ ਸਕੂਲ ਦੇ ਉਹਨਾਂ ਨੇ ਕਿਹਾ ਵੀ
ਕਿਉਂ ਨਹੀਂ? ਨਾ ਕੋਈ ਪ੍ਰਾਈਮ ਮਿਨਿਸਟਰ ਬੋਲਿਆ, ਨਾ ਤੁਹਾਡਾ ਕੋਈ ਵਜ਼ੀਰ ਬੋਲਿਆ, ਤੇ ਜਦੋਂ ਤੁਸੀਂ ਕੋਈ ਪੁੱਛਦਾ ਤੁਸੀਂ ਡਿਫੈਂਸਿਵ ਕਰਦੇ ਹੋ। ਹੁਣ ਇਹਦੇ ਤੇ ਉਹਦਾ ਤੁਸੀਂ ਜਵਾਬ ਦੇਖੋ। ਫਿਰ ਮੋਦੀ ਜੋ ਉੱਥੇ ਕਹਿ ਰਿਹਾ ਹੈ ਉਸੇ ਦੀ ਰਿਫਲੈਕਸ਼ਨ ਤੋਂ ਇਹ ਇਹਨਾਂ ਨੇ ਸਲਾਹ ਕੀਤੀ ਹੋਈ ਹੈ ਕਿ ਬਈ ਕੀ ਕਰਨਾ ਹੈ। ਠੀਕ ਹੈ ਨਾ, ਉਹ ਕਹਿੰਦੀ ਨੋ, ਐਬਸੋਲੂਟਲੀ ਨਾਟ। ਇਟਸ ਨਾਈਸ ਆਫ ਯੂ ਟੂ ਹੈਵ ਪਿਕਡ ਅਪ that one incident, that one incident which is absolutely condemnable, ਵਾਕਿਆ ਹੀ ਗਲਤ ਹੋਇਆ, condemnable ਹੈ, ਪਰ ਤੂੰ ਇੱਕ ਘਟਨਾ ਪਿਕ ਕੀਤੀ। every one of say that equality, there are instances happening elsewhere in my concern। ਉਹਨਾਂ ਨੇ ਕਿਹਾ ਜੀ ਹੋਰ ਵੀ ਕਈ ਪਾਸੇ ਕਈ ਕੁਝ ਹੋ ਰਿਹਾ, ਸਿਰਫ ਇੱਕ ਘਟਨਾ ਨੂੰ ਕਿਉਂ ਪਿਕ ਕਰਨਾ ਹੈ? India has issues of such nature happening in very many different parts of country equally। ਕਿ ਭਾਰਤ ਦਾ ਹਰ ਥਾਂ ਹੋਰ ਇਹ ਮੰਨ ਰਹੀ ਹੈ ਕਿ ਵੀ ਇਸ ਪਰ ਉਹ ਕਹਿਣਾ ਕੀ ਚਾਹੁੰਦੀ ਹੈ ਕਿ ਜੀ ਕਾਂਗਰਸ ਰੂਲਡ ਸਟੇਟਾਂ ਨੇ, ਰਾਜਸਥਾਨ, ਛੱਤੀਸਗੜ੍ਹ, ਉੱਥੇ ਵੀ ਤਾਂ ਹੁੰਦਾ ਹੈ ਤੁਹਾਨੂੰ, ਕਿਉਂਕਿ ਯੂਪੀ ਯੋਗੀ ਰੂਲ ਕਰਦਾ ਹੈ, ਇਸ ਲਈ ਤੁਸੀਂ ਇੱਕ ਇਸ ਇਨਸੀਡੈਂਟ ਨੂੰ ਜਿਹੜਾ ਉਹ ਬੜਾ ਉਭਾਰ ਰਹੇ ਹੋ। ਆਈ ਵੁੱਡ ਲਾਈਕ ਯੂ ਐਂਡ ਮੈਨੀ ਅਦਰਸ ਇਨਕਲੂਡਿੰਗ ਡਾਕਟਰ ਅਮ੍ਰਿਤਿਆ ਸੈਨ। ਹੁਣ ਤੁਸੀਂ ਦੇਖੋ ਕਿਸ ਹੱਦ ਤੱਕ ਇਹ ਘਟੀਆ ਔਰਤ ਹੈ। ਅਮ੍ਰਿਤਿਆ ਸੈਨ ਇਕਨੋਮਿਕਸ ਦੇ ਵਿੱਚ ਨੋਬਲ ਲਾਰੀਏਟ ਵਿਨਰ ਹੈ। ਉਹ ਕ੍ਰਿਟਿਕ ਹੈ ਇੰਡੀਆ ਦੇ ਹਿਊਮਨ ਰਾਈਟਸ ਰੈਕਡ ਦਾ ਕਿ ਕੀ ਹੈਗਾ, ਔਰ ਉਹਨੇ ਈਵਨ ਨਾਲੰਦਾ ਯੂਨੀਵਰਸਿਟੀ ਚੋਂ ਰਿਜ਼ਾਈਨ ਕਰਕੇ ਆ ਗਿਆ ਜਦੋਂ ਕਿ ਹਿੰਦੂਤਵਾ ਵਾਲਿਆਂ ਨੇ ਇੰਟਰਫੀਅਰ ਕੀਤਾ। who all know India to raise it at every time when it happens। ਤੁਸੀਂ ਹੁਣ ਇੱਕੋ ਘਟਨਾ ਵੇਲੇ ਨਾ ਚੁੱਕੋ, ਹਰ ਵੇਲੇ ਗੱਲ ਕਰਿਆ ਕਰੋ ਜਦੋਂ ਹੁੰਦਾ ਹੈ। not just raise it when it suits you, ਜਦੋਂ ਤੁਹਾਨੂੰ ਸੂਟ ਕਰਦਾ ਉਦੋਂ ਨਹੀਂ, because it is a state where BJP is in power। one of my cabinet colleagues son is in probably trouble। ਹੁਣ ਇਹ ਤੁਸੀਂ ਇਹ ਵੀ ਹਮਦਰਦੀ ਕਿ ਜੀ ਮੇਰੇ ਇੱਕ ਪਿਆਰੇ ਸਾਥੀ ਦਾ ਬੱਚਾ ਜਿਹੜਾ ਉਹ ਮੁਸ਼ਕਲ 'ਚ ਫਸ ਗਿਆ, ਆਸ਼ੀਸ਼ ਹੈ। ਤੁਸੀਂ and also assume that it is actually them who did it and not anybody else due course of justice will also have a complete inquiry process। ਮਤਲਬ ਇਹ ਹੈ ਕਿ ਅੱਜ ਭਾਵੇਂ ਮਜਬੂਰੀ ਵਸ ਉਹਨੂੰ ਫੜਨਾ ਪਿਆ, ਪਰ ਅਲਟੀਮੇਟਲੀ ਉਹ ਸਭ ਨਿਕਲ ਜਾਣਗੇ। ਔਰ ਇਹ ਮੈਂ ਕੋਈ ਡਿਫੈਂਸਿਵ ਨਹੀਂ ਹੋ ਰਹੀ, ਮੈਂ ਤਾਂ ਆਈ ਵਿਲ ਟਾਕ ਫॉर ਇੰਡੀਆ, ਆਈ ਵਿਲ ਟਾਕ ਫॉर ਜਸਟਿਸ ਫॉर द ਪੂਅਰ, ਆਈ ਵਿਲ ਨਾਟ ਬੀ ਮੌਕਡ ਐਟ, ਐਂਡ ਇਫ ਇਟ ਇਜ਼ ਮੌਕਿੰਗ ਆਈ ਵਿਲ ਬੀ ਡਿਫੈਂਸਿਵ ਟੂ ਸਟੈਂਡ ਅਪ, ਸੇ sorry, let's talk on facts। that is my answer to you। ਇਹ ਹੈ ਸ਼ੇਮਲੈਸਨੈਸ, ਢੀਠਤਾਈ, ਜ਼ਾਲਮਾਨਾ ਅੰਦਾਜ਼ ਦੀ ਸਿਖਰ। ਔਰ ਇਹ ਹੈ ਕਿ ਮੂੰਹ में ਰਾਮ ਰਾਮ ਬਗਲ में छुरी। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।